सलामकुम भाई होर आख्या ना कि इंग्लिश साइंस की बोली है तो मैं दसिया कि यार सारी दुनिया अपनी जबान दे विच साइंस पढ़ती है। आंदा सरकार उन्होंने भी जद खोज करनी होवे अंग्रेजी विच ही हुंदी है। ਉਹ ਭਾਈ ਹੈ ਹੀ ਤੇ ਮੈਂ ਪਿਛਲੀ ਵੀਡੀਓ 'ਚ ਵੀ ਗੱਲ ਸਮਝਾਈ ਹੈ ਕਿ ਹਰ ਕੌਮ ਖੋਜ ਜਿਹੜੀ ਹੈ ਨਾ ਆਪਣੀ ਜ਼ਬਾਨ 'ਚ ਕਰਦੀ। ਤੁਹਾਡਾ ਕੀ ਖਿਆਲ ਹੈ ਜਦੋਂ ਜਰਮਨਾਂ ਨੇ ਰਿਸਰਚ ਕਰਨੀ ਹੁੰਦੀ ਹੈ ਤੇ ਉਹ ਪਹਿਲਾਂ ਇੰਗਲਿਸ਼ ਸਿੱਖਦੇ ਨੇ? ਜਰਮਨਾਂ ਨੇ ਸਿਰਫ ਸਾਡੇ ਜਿਹੇ ਗੁਲਾਮਾਂ ਵਾਸਤੇ ਇੰਗਲਿਸ਼ ਕੋਰਸ ਰੱਖੇ ਨੇ। ਜਰਮਨ ਬੰਦੇ ਜਰਮਨ ਦੇ ਵਿੱਚ PhD ਕਰਦੇ ਨੇ ਕਿਸੇ ਵੀ ਸਬਜੈਕਟ ਦੇ ਵਿੱਚ। ਇਟਾਲੀਅਨ 'ਚ ਕਰਦੇ ਨੇ, ਤੁਰਕਿਸ਼ 'ਚ ਕਰਦੇ ਨੇ, ਇਰਾਨੀ 'ਚ ਕਰਦੇ ਨੇ, ਚੀਨੀ 'ਚ, ਜਾਪਾਨੀ 'ਚ। ਸਿਰਫ ਸਾਡੇ ਜਿਹੇ ਜਿਹੜੇ ਗੁਲਾਮ ਨੇ ਨਾ ਉਹਨਾਂ ਨੂੰ ਆਉਂਦੇ ਨੇ ਆਓ ਸਾਡੇ ਕੋਲ ਆਓ, ਤੁਸੀਂ ਆ ਕੇ ਸਾਡੇ ਕੋਲ ਤਲੀਮ ਹਾਸਲ ਕਰੋ, ਨਾਲੇ ਸਾਡੀ ਜ਼ੁਬਾਨ ਸੀ ਉਹ। ਅਤੇ ਸਾਡੇ ਕੰਟਰੀ 'ਚ ਜਿੱਥੇ ਹੁਣ ਬੁੱਢੇ ਬੰਦੇ ਨੇ ਉੱਥੇ ਤੁਸੀਂ ਆ ਕੇ ਜਿਹੜਾ ਨਾ ਉਹਨਾਂ ਦੀ ਜਗ੍ਹਾ ਸਾਡੀਆਂ ਨੌਕਰੀਆਂ ਕਰੋ, ਜਿਵੇਂ ਮੈਂ ਵੀ ਕਰ ਰਿਹਾ ਤੁਸੀਂ ਵੀ ਕਰ ਰਹੇ ਹੋ। ਅਤੇ ਜਿੰਨੀ ਦੇਰ ਤੱਕ ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਤਹਿਕੀਕ ਨਹੀਂ ਨਾ ਕਰਦੇ ਉਨੀ ਦੇਰ ਤੱਕ ਇਜਾਦਾਤ ਹੀ ਨਹੀਂ ਤੁਹਾਡੇ ਮੁਲਕ ਦੇ ਵਿੱਚ ਹੁੰਦੀਆਂ। ਤੁਸੀਂ ਦੂਜਿਆਂ ਮੁਲਕਾਂ ਦੇ ਕੋਲੋਂ ਟੈਕਨੋਲੋਜੀ ਮੰਗਵਾਉਂਦੇ ਹੋ। ਜਦੋਂ ਤੁਸੀਂ ਆਪਣੇ ਮੁੰਡਿਆਂ ਦੇ ਉੱਤੇ ਖੋਲ੍ਹ ਦਿੰਦੇ ਹੋ ਨਾ ਰਾਹ ਆਪਣੀ ਜ਼ੁਬਾਨ ਦੇ ਵਿੱਚ। ਹੁਣ ਮੇਰੀ ਗੱਲ ਸੁਣੋ ਯਾਰ, 48 ਕਿਤਾਬਾਂ ਹੁੰਦੀਆਂ ਨੇ 4 ਸਾਲਾ ਡਿਗਰੀ ਦੇ ਵਿੱਚ। 48 ਕਿਤਾਬਾਂ 4 ਸਾਲ ਦੇ ਵਿੱਚ, ਸਿਰਫ 48 ਕਿਤਾਬਾਂ ਅਸੀਂ ਪੜ੍ਹਨੇ ਆ। ਅਤੇ ਜਿਸ ਦਿਨ ਅਸੀਂ ਉਹ ਡਿਗਰੀ ਕਰਨੇ ਆ ਸਾਨੂੰ ਇੱਕ ਕਿਤਾਬ ਦਾ ਨਾਮ ਹੀ ਨਹੀਂ ਹੁੰਦਾ, ਸਾਨੂੰ ਉਹ ਸਬਜੈਕਟ ਦੀ ਡੈਫੀਨੇਸ਼ਨ ਵੀ ਯਾਦ ਨਹੀਂ ਰਹੀ ਹੁੰਦੀ। ਦੂਜੇ ਪਾਸੇ ਆਜ਼ਾਦ ਕੌਮਾਂ ਜਿਹੜੀਆਂ ਨਾ ਉਹ ਸਾਲ ਦੇ ਵਿੱਚ 52 ਕਿਤਾਬਾਂ ਪੜ੍ਹਦੀਆਂ ਨੇ, ਹਰ ਵੀਕ 'ਚੋਂ ਇੱਕ ਕਿਤਾਬ ਪੜ੍ਹਦੀ ਔਰ ਉਹਨਾਂ ਨੂੰ ਉਹਦੀ ਪੂਰੀ ਸਮਝ ਹੁੰਦੀ ਹੈ। ਤੁਸੀਂ 4 ਸਾਲ ਦੇ ਵਿੱਚ 48 ਕਿਤਾਬਾਂ 'ਚ ਵੀ ਉਸਤਾਦ ਸਾਨੂੰ ਆਉਂਦੇ ਨੇ ये भी चैप्टर छोड़ दें, ये भी छोड़ दें, ये भी छोड़ दें, ये इस चैप्टर में से ये सवाल कर लें, उसमें से ये कर लें। ਯਾਨੀ ਉਹ 48 ਕਿਤਾਬਾਂ ਦੇ ਵਿੱਚੋਂ ਵੀ ਅਸੀਂ ਉਹਨਾਂ ਦਾ 25% ਹਿੱਸਾ ਪੜ੍ਹਨੇ ਆ। ਉਹ 25% ਹਿੱਸੇ ਦੇ ਵਿੱਚੋਂ ਵੀ ਸਾਨੂੰ ਯਾਦ 1% ਵੀ ਨਹੀਂ ਰਹਿੰਦਾ। ਅਤੇ ਕਹਿਣ ਤੋਂ ਮੁਰਾਦ ਹੈ ਆਜ਼ਾਦ ਬੰਦੇ ਜਿਹੜੇ ਨੇ ਨਾ, ਜਿਹੜੀ ਕੌਮ ਵੀ ਆਪਣੀ ਜ਼ਬਾਨ ਦੇ ਵਿੱਚ ਪੜ੍ਹਦੀ ਉਹ ਹਰ ਹਫ਼ਤੇ 1 ਜਾਂ 2 ਕਿਤਾਬ ਪੜ੍ਹਨ ਦੀ ਉਹਨਾਂ ਲੋਕਾਂ ਦੀ ਆਦਤ ਹੁੰਦੀ ਹੈ। ਕੋਈ 1 ਕਿਤਾਬ ਪੜ੍ਹਦਾ, ਕੋਈ 2 ਪੜ੍ਹਦਾ, ਕੋਈ 3 ਇੱਕ ਹਫ਼ਤੇ ਦੇ ਵਿੱਚ। ਅਸੀਂ ਜੇ ਕੋਈ ਇੰਗਲਿਸ਼ ਦੀ ਕਿਤਾਬ ਪੜ੍ਹਨੀ ਹੋਏ ਸਾਨੂੰ ਮਹੀਨਾ ਲੱਗਦਾ ਪੜ੍ਹਨ ਦੇ ਵਿੱਚ। ਅਤੇ ਖੋਜ ਜਿਹਨੂੰ ਤੁਸੀਂ ਕਹਿ ਦਿੱਤਾ ਨਾ, ਸਾਰੀ ਦੁਨੀਆ ਖੋਜ ਆਪਣੀ ਜ਼ਬਾਨ 'ਚ ਕਰਦੀ ਹੈ। ਮੈਂ ਬਾਬੇ ਬੁੱਲੇ ਸ਼ਾਹ ਵਾਰਸ ਸ਼ਾਹ ਦੇ ਉੱਤੇ PhD ਕਰਨੀ ਹੋਏ ਤਾਂ ਕੀ ਮੈਂ ਅੰਗਰੇਜ਼ੀ 'ਚ ਕਰਾਂਗਾ? ਜਾਂ ਮੈਂ ਪਾਕਿਸਤਾਨ ਦੀ ਤਾਰੀਖ ਦੇ ਉੱਤੇ, ਇਸਲਾਮ ਦੀ ਤਾਰੀਖ 'ਤੇ, ਹਿੰਦੁਸਤਾਨ ਦੀ ਤਾਰੀਖ 'ਤੇ ਮੈਂ ਕਿਉਂ ਕਰਾਂਗਾ ਯਾਰ ਦੂਜੇ ਦੀ ਜ਼ਬਾਨ? ਮੈਂ ਮਜਬੂਰ ਹਾਂ। ਲੇਕਿਨ ਜਿਹੜੇ ਆਜ਼ਾਦ ਲੋਕ ਹੋਣਗੇ ਨਾ, ਤੁਰਕੀ ਵਾਲੇ ਆਪਣੀ ਜ਼ਬਾਨ 'ਚ ਕਰਨਗੇ, ਜਾਪਾਨੀ, ਜਰਮਨ ਸਾਰੇ ਆਪਣੀ ਜ਼ਬਾਨ 'ਚ ਕਰਨਗੇ। ਇਹ ਕਿਸੇ ਅਨਪੜ੍ਹ ਬੰਦੇ ਨੂੰ ਇਹ ਦੱਸੋ ਕਿ ਖੋਜ ਉੱਥੇ ਹੁੰਦੀ ਹੈ? ਮੈਂ ਆਪ MPhil ਕੀਤਾ, ਮੈਨੂੰ ਪਤਾ ਹੈ ਕਿ ਸਾਰੀ ਦੁਨੀਆ ਖੋਜ ਜਿਹਨੂੰ ਤੁਸੀਂ ਕਹਿਤਾ ਰਿਸਰਚ ਤਹਿਕੀਕ ਉਹ ਆਪਣੀ ਜ਼ਬਾਨ 'ਚ ਹੀ ਕਰਦੀ ਹੈ।